ਈਰਾਨ ਵਾਲੇ ਕਹਿੰਦੇ ਵੀ ਇਸ ਟਾਈਮ ਇਹ ਹੁਣ ਸਲਾਹ ਕਰ ਰਹੇ ਆ ਵੀ ਯੂਐਸ ਤੇ ਇਜ਼ਰਾਈਲ ਦੀਆਂ ਸ਼ਿਪਸ ਸਟ੍ਰੇਟ ਆਫ ਹਾਰਮਜ਼ ਤੋਂ ਬੈਨ ਕਰ ਦਿੱਤੀਆਂ ਜਾਣ ਤੇ ਬਾਕੀਆਂ ਨੂੰ ਟੋਲ ਜਿਹੜਾ ਉਹ ਲਾਇਆ ਜਾਵੇ। ਕਹਿੰਦੇ ਵੀ ਈਰਾਨ ਦੀ ਪਾਰਲੀਮੈਂਟ ਦੇ ਵਿੱਚ ਇਹ ਜਿਹੜੇ ਪਲਾਨ ਦੇ ਉੱਤੇ ਇਸ ਟਾਈਮ ਰਿਵਿਊ ਜਿਹੜਾ ਕੀਤਾ ਜਾ ਰਿਹਾ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਜਿਹੜੀਆਂ ਹੌਸਟਾਈਲ ਕੰਟਰੀਜ਼ ਆ, ਯੂਐਸ, ਇਜ਼ਰਾਈਲ ਤੇ ਅਦਰ ਹੌਸਟਾਈਲ ਕੰਟਰੀਜ਼ ਆ, ਉਹਨਾਂ ਨੂੰ ਸਟ੍ਰੇਟ ਆਫ ਹਾਰਮਜ਼ ਦੇ ਵਿੱਚੋਂ ਲੰਘਣ ਹੀ ਜਿਹੜਾ ਉਹ ਨਾ ਦਿੱਤਾ ਜਾਵੇ ਜਿੰਨੀ ਦੇਰ ਤੱਕ ਇਹ ਜਿਹੜੇ ਮੁਲਕ ਆ ਹਰਜਾਨਾ ਨਹੀਂ ਭਰਦੇ ਜੋ ਵਾਰ ਦੇ ਨਾਲ ਈਰਾਨ ਦਾ ਕਹਿੰਦੇ ਵੀ ਡੈਮੇਜ ਕੀਤਾ ਆ। ਇਰਾਨੀਅਨ ਸਟੇਟ ਮੀਡੀਆ ਕਹਿੰਦੇ ਆ ਵੀ ਇਹ ਹੁਣ ਦੱਸ ਰਿਹਾ ਆ। ਤੇ ਇਸ ਪਲਾਨ ਦੇ ਵਿੱਚ 7% ਕਾਰਗੋ ਦੀ ਵੈਲਿਊ ਦੀ ਜਿਹੜੀ ਫੀਸ ਆ ਚੁੰਗੀ ਆ ਉਹ ਲਾਉਣ ਦੀ ਗੱਲ ਕਵਾਇਦ ਵੀ ਜਿਹੜੀ ਉਹ ਰੱਖੀ ਗਈ ਹੈਗੀ ਆ। ਤੇ ਕਹਿੰਦੇ ਵੀ ਜਿਹੜੀਆਂ ਸ਼ਿਪਸ ਵਾਇਲੇਟ ਕਰਨਗੀਆਂ ਈਰਾਨ ਦੀਆਂ ਕੰਡੀਸ਼ਨਸ ਉਹਨਾਂ ਨੂੰ 20% ਜੁਰਮਾਨਾ ਜਿਹੜਾ ਉਹ ਲਾਇਆ ਜਾਵੇਗਾ। ਇਹ ਜਿਹੜਾ ਨਵਾਂ ਕਹਿ ਲਓ ਵੀ ਪਲਾਨ ਆ ਈਰਾਨ ਦੀ ਪਾਰਲੀਮੈਂਟ ਦੇ ਵਿੱਚ ਇਸ ਉੱਤੇ ਜਿਹੜੀ ਡਿਸਕਸ਼ਨ ਆ ਉਹ ਚੱਲ ਰਹੀ ਹੈਗੀ ਆ। ਸੋ ਉਹਨਾਂ ਨੇ ਕਿਹਾ ਵੀ ਜਿਹੜੇ ਸ਼ਿਪਿੰਗ ਰਾਊਟਸ ਆ ਓਮਾਨ ਦੇ ਨਾਲ ਉਸ ਦੇ ਉੱਤੇ ਜਿਹੜਾ ਫਾਈਨਲ ਐਗਰੀਮੈਂਟ ਆ ਉਹ ਅਜੇ ਪੂਰੀ ਤਰ੍ਹਾਂ ਨਹੀਂ ਹੋਇਆ ਹੈਗਾ। ਓਮਾਨ ਯੂਐਸ ਦਾ ਐਲਾਈ ਹੈਗਾ ਆ ਤੇ ਯੂਐਸ ਵਾਲੇ ਓਮਾਨ ਦੇ ਜ਼ਰੀਏ ਈਰਾਨ ਦੇ ਨਾਲ ਨੈਗੋਸ਼ੀਏਟ ਇਸ ਸਟ੍ਰੇਟ ਆਫ ਹਾਰਮਜ਼ ਨੂੰ ਖੋਲ੍ਹਣ ਦੀ ਗੱਲ ਜਿਹੜੀ ਉਹ ਕਰ ਰਹੇ ਆ। ਪਰ ਹਾਲ ਦੀ ਘੜੀ ਉਹ ਵੀ ਜਿਹੜੀ ਉਹ ਤਣ ਪੱਤਣ ਨਹੀਂ ਲੱਗੀ ਹੈਗੀ। ਇਰਾਨੀਅਨ ਸਟੇਟ ਮੀਡੀਆ ਉਹਨਾਂ ਨੇ ਉਹਨਾਂ ਦੀ ਫੋਰਨ ਮਿਨਿਸਟਰੀ ਨੂੰ ਕੋਟ ਕਰਦੇ ਹੋਏ ਜਿਹੜਾ ਉਹ ਆਖਿਆ ਆ ਵੀ ਸ਼ਿਪਸ ਸਟ੍ਰੇਟ ਆਫ ਹਾਰਮਜ਼ ਦੇ ਨਦਰਨ ਕੋਰੀਡੋਰ ਜਿਹੜਾ ਕਿ ਈਰਾਨ ਦੀ ਕੋਸਟ ਦੇ ਨਜ਼ਦੀਕ ਪੈਂਦਾ ਆ ਉਧਰੋਂ ਦੀ ਐਂਟਰ ਕਰਨਗੇ ਤੇ ਐਗਜ਼ਿਟ ਕਰਨਗੇ ਸਦਰਨ ਕੋਰੀਡੋਰ ਜੋ ਕਿ ਓਮਾਨ ਦੇ ਕੋਸਟ ਦੇ ਨਜ਼ਦੀਕ ਪੈਂਦਾ ਆ। ਸੋ ਓਮਾਨ ਨੇ ਹਾਲ ਦੀ ਘੜੀ ਇਸ ਦੇ ਉੱਤੇ ਟਿੱਪਣੀ ਨਹੀਂ ਦਿੱਤੀ। ਈਰਾਨ ਵਾਲੇ ਨਹੀਂ ਚਾਹ ਰਹੇ ਵੀ ਸਟ੍ਰੇਟ ਆਫ ਹਾਰਮਜ਼ ਦਾ ਕੋਈ ਵੀ ਰਾਊਟ ਉਹਨਾਂ ਦੇ ਜਿਹੜੇ ਪਾਣੀਆਂ ਦੇ ਵਿੱਚੋਂ ਲੰਘੇ ਬਗੈਰ ਜਿਹੜਾ ਹੋਵੇ, ਕਿਉਂਕਿ ਜੇ ਸਿੱਧਾ ਰਾਹ ਉਹਨਾਂ ਨੇ ਓਮਾਨ ਦੇ ਜ਼ਰੀਏ ਉਧਰੋਂ ਦੀ ਕੱਢ ਦਿੱਤਾ ਤਾਂ ਫਿਰ ਇਹਨਾਂ ਇਹ ਆਪ ਮੰਨਦੇ ਆ ਵੀ ਇਹਨਾਂ ਦਾ ਜਿਹੜਾ ਕੰਟਰੋਲ ਆ ਸਟ੍ਰੇਟ ਆਫ ਹਾਰਮਜ਼ ਦੇ ਉੱਤੇ ਨਹੀਂ ਰਹੂਗਾ। ਪਰ ਹੁਣ ਈਰਾਨ ਵਾਲੇ ਓਮਾਨ ਦੇ ਨਾਲ ਇਹ ਸਮਝੌਤਾ ਜਿਹੜਾ ਉਹ ਕਰਨ ਜਾ ਰਹੇ ਆ ਵੀ ਸਾਡੇ ਵਾਲੇ ਪਾਸਿਓਂ ਜਹਾਜ਼ ਐਂਟਰ ਹੋਣਗੇ, ਤੁਹਾਡੇ ਵਾਲੇ ਪਾਸਿਓਂ ਜਹਾਜ਼ ਜਿਹੜੇ ਉਹ ਬਾਹਰ ਹੋਣਗੇ, ਜਿਸ ਦੇ ਨਾਲ ਈਰਾਨ ਆਪਣਾ ਜਿਹੜਾ ਦਬਦਬਾ ਆ ਸਟ੍ਰੇਟ ਆਫ ਹਾਰਮਜ਼ ਦੇ ਉੱਤੇ ਬਰਕਰਾਰ ਰੱਖਣਾ ਜਿਹੜਾ ਉਹ ਚਾਹੁੰਦਾ ਆ। ਤੇ ਹੁਣ ਉਹਨਾਂ ਦੇ ਨਵੇਂ ਪਲਾਨ ਦੇ ਮੁਤਾਬਕ ਯੂਐਸ, ਇਜ਼ਰਾਈਲ ਤੇ ਹੋਰ ਜਿਹੜੀਆਂ ਹੌਸਟਾਈਲ ਕੰਟਰੀਜ਼ ਆ ਉਹਨਾਂ ਦੇ ਜਹਾਜ਼ਾਂ ਨੂੰ ਸਟ੍ਰੇਟ ਆਫ ਹਾਰਮਜ਼ ਵਰਤਣ ਤੋਂ ਬੈਨ ਕਰਨ ਦੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ। ਤੇ ਨਾਲ 7% ਤੱਕ ਕਾਰਗੋ ਦੀ ਵੈਲਿਊ ਦਾ ਜਿਹੜੀ ਫੀਸ ਆ ਉਸ ਦੀ ਵੀ ਜਿਹੜੀ ਸਿਫਾਰਿਸ਼ ਆ ਇਸ ਪਲਾਨ ਦੇ ਵਿੱਚ ਇਹਨਾਂ ਨੇ ਰੱਖ ਲਈ ਆ ਜੀ।